अस्सलाम वालेकुम जी। मैं ਤੁਹਾਡਾ ਆਪਦਾ ਮਿੱਤਰ ਗੁਲਾਮ ਮਹੀਉਦੀਨ। ਮੈਂ ਵੇਖਿਆ ਕਿ 8 ਮਾਰਚ ਨੂੰ ਔਰਤ ਮਾਰਚ ਕੀਤਾ ਗਿਆ ਇਸਲਾਮਾਬਾਦ ਵਿੱਚ, ਅਤੇ ਉਹਦੇ ਵਿੱਚ ਨਾਅਰੇ ਵੱਜਦੇ ਰਹੇ, ਮੇਰਾ ਜਿਸਮ ਮੇਰੀ ਮਰਜ਼ੀ, ਜਨਰਲ ਵੀ ਦੇਗਾ ਆਜ਼ਾਦੀ, ਸ਼ਹਿਬਾਜ਼ ਵੀ ਦੇਗਾ ਆਜ਼ਾਦੀ, ਮਰੀਮ ਵੀ ਦੇਗੀ ਆਜ਼ਾਦੀ, ਵਗੈਰਾ ਵਗੈਰਾ। ਅਤੇ ਅੱਛਾ ਨਾ, ਮੈਨੂੰ ਉਹਦੇ 'ਤੇ ਨਾ ਠੀਕ ਹੈ, ਇਹਨਾਂ ਦਾ ਨਾਅਰਾ ਮਾਰਨਾ ਹੱਕ ਬਣਦਾ ਹੈਗਾ, ਕਿਉਂਕਿ ਇਤਜਾਜ ਹਰ ਕਿਸੇ ਦਾ ਹੱਕ ਹੈਗਾ ਅਤੇ ਉਹਨੂੰ ਵੀ ਨਹੀਂ ਰੋਕਿਆ ਜਾ ਸਕਦਾ। ਜਮਹੂਰੀਅਤ ਹੈ, ਜਮਹੂਰੀਅਤ ਚੱਲਦਾ ਹੈਗਾ। ਅਤੇ ਵਿੱਚ ਮਸਲਾ ਹੈ ਕਿ ਖਵਾਤੀਨ ਨੂੰ ਹਕੂਕ ਮਿਲਣੇ ਚਾਹੀਦੇ ਹਨ, ਅਤੇ ਖਵਾਤੀਨ ਨੂੰ ਆਇਆ ਕਿ ਅਸੀਂ ਵੇਖੀਏ ਅਤੇ ਪਾਕਿਸਤਾਨ ਦੀ ਗੱਲ ਕਰੀਏ ਨਾ, ਅਤੇ ਪਾਕਿਸਤਾਨ ਵਿੱਚ ਖਵਾਤੀਨ ਨੂੰ ਹਕੂਕ ਦੀ ਗੱਲ ਕਰੀਏ ਅਤੇ ਖਵਾਤੀਨ ਨੂੰ ਹਕੂਕ ਮਿਲਦੇ ਵੀ ਹਨ। ਅਤੇ ਖਵਾਤੀਨ ਇਹ ਮੈਂ ਥੋੜ੍ਹੀ ਅੱਗੇ ਗੱਲ ਕਰਾਂਗਾ ਕਿ ਮੁਖਤਸਰ ਗੱਲ ਮੇਰੀ ਇਹ ਹੈ ਕਿ ਉਹਦੇ ਵਿੱਚ ਮੈਂ ਵੇਖਿਆ ਕਿ ਕੋਈ ਫਲਸਤੀਨ ਦੀ ਖਵਾਤੀਨ ਦੇ ਬਾਰੇ ਇਹਨਾਂ ਨਾਅਰਾ ਨਹੀਂ ਮਾਰਿਆ, ਕਿਉਂਕਿ ਸਾਡੇ ਮੁਸਲਮਾਨ ਜਾਂ ਐਜ਼ ਏ ਇਨਸਾਨੀਅਤ ਕਿ ਸਾਡੇ ਉਹ ਵੀ ਵੀਰ ਹਨ, ਸੱਜਣ ਹਨ, ਅਤੇ ਉਹ ਸਾਡੇ ਭਰਾ ਆਉਣਗੇ। ਅਤੇ ਕਿਆ ਉੱਥੇ ਕੋਈ ਔਰਤਾਂ ਨਹੀਂ ਆਉਣਗੀਆਂ? ਕਿ ਕਸ਼ਮੀਰ ਵਿੱਚ ਔਰਤਾਂ ਨਹੀਂ ਆਉਣਗੀਆਂ? ਉੱਥੇ ਵੀ ਔਰਤਾਂ ਹਨ, ਫਲਸਤੀਨ ਵਿੱਚ ਵੀ ਹਨ, ਕਸ਼ਮੀਰ ਵਿੱਚ ਵੀ ਹਨ। ਕੀ ਉਹਨਾਂ ਦੇ ਹਕੂਕ ਵਾਸਤੇ ਤੁਸੀਂ ਗੱਲ ਕੀਤੀ ਹੈ? ਨਹੀਂ ਕੀਤੀ ਨਾ। ਅਤੇ ਇੰਝ ਹੀ ਹੈ। ਅਤੇ ਹੁਣ ਗੱਲ ਦੂਜੀ ਹੈਗਾ, ਮੈਂ ਗੱਲ ਕਰਾਂ ਕਿ ਹੁਣ ਵੇਖਿਆ ਜਾਵੇ ਅਤੇ ਹੁਣ ਬੰਦਿਆਂ ਨੂੰ ਵੀ ਨਾ ਇਤਜਾਜ ਕਰਨਾ ਚਾਹੀਦਾ, ਅਤੇ ਬੰਦਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਵੀ ਆਪਣੇ ਹਕੂਕ ਵਾਸਤੇ ਆਵਾਜ਼ ਉਠਾਉਣ। ਜੇ ਉਹ ਨਹੀਂ ਉਠਾ ਸਕਣ ਅਤੇ ਉਹ ਵੀ ਦੱਬੇ ਜਾ ਸਕਣ। ਅਤੇ ਮੈਂ ਇਹ ਗੱਲ ਕਰਨੀ ਹੈਗੀ ਕਿ ਫਲਸਤੀਨ ਵਿੱਚ ਵੀ ਔਰਤਾਂ ਹਨ, ਕਸ਼ਮੀਰ ਵਿੱਚ ਵੀ ਹਨ, ਉਹਨਾਂ ਦੇ ਵੀ ਥੋੜ੍ਹੀ ਰੋਸ਼ਨੀ ਪਾਉਂਦੇ, ਉਹਨਾਂ 'ਤੇ ਵੀ ਗੱਲਬਾਤ ਕਰਦੇ। ਉੱਥੇ ਵੀ ਇਨਸਾਨੀ ਹਕੂਕ ਦੇ ਖਿਲਾਫ ਵਰਜ਼ੀਆਂ ਹੋ ਰਹੀਆਂ, ਇਹ ਨਹੀਂ ਕਿ ਇੱਥੇ ਹੋ ਰਹੀਆਂ, ਅਤੇ ਉਹਨਾਂ ਦਾ ਹੱਕ ਬਣਦਾ ਹੈ ਔਰਤਾਂ ਦਾ ਕਰਨ, ਬਟ ਉਹਨਾਂ ਵਾਸਤੇ ਆਵਾਜ਼ ਇਹਨਾਂ ਨੂੰ ਉਠਾਉਣੀ ਚਾਹੀਦੀ ਹੈ। ਸ਼ੁਕਰੀਆ।